अस्सलाम वालेकुम, सत श्री अकाल जी। उम्मीद करना कि सारे ठीक हो दे। अच्छा जी, स्केदे दा दूसरा पार्ट और ਜਿਹੜੇ ਸਟੂਡੈਂਟ ਨੇ ਥਿਊਰੀ ਪਾਸ ਕਰ ਲਈਏ ਮੇਰੇ WhatsApp ਨੰਬਰ ਤੇ ਸੈਂਡ ਕਰ ਦਿਓ ਤਾਂ ਕਿ ਦੂਸਰਿਆਂ ਨਾਲ ਦੋਸਤਾਂ ਨਾਲ ਸ਼ੇਅਰ ਹੋ ਜੇ। ਔਰ ਇਹ ਸਕੇਦੇ ਵਾਲੀਆਂ ਵੀਡੀਓ ਜ਼ਰੂਰ ਵੇਖਿਆ ਕਰੋ, ਇਹਦੇ ਨਾਲ ਬੜੀ ਹੈਲਪ ਮਿਲਦੀ ਹੈ। ਤੇ ਨਵੇਂ ਸਟੂਡੈਂਟ ਵਾਸਤੇ ਵੀ ਕੋਰਸ ਜਿਹੜਾ ਉਹ ਚੇਂਜ ਕੋਈ ਨਹੀਂ ਹੋਇਆ, ਇਹੀ ਕੋਰਸ ਹੈ ਔਰ ਪੂਰੇ ਦਾ ਪੂਰਾ ਇਸ ਚੈਨਲ ਤੇ ਅਪਲੋਡ ਹੈ ਔਰ ਸਾਰਾ ਫ੍ਰੀ ਹੈ। ਐਪਲੀਕੇਸ਼ਨ ਵੈਬ 'ਤੇ ਗੂਗਲ ਤੋਂ ਡਾਊਨਲੋਡ ਹੋਵੇਗੀ ਐਂਡਰੋਇਡ ਫੋਨ ਦੇ ਵਿੱਚ। ਅਗਰ ਤੁਹਾਡੇ ਕੋਲ ਆਈਫੋਨ ਹੈ ਤੇ ਫਿਰ ਤੁਸੀਂ ਆਨਲਾਈਨ ਇਹ ਵਾਲੀ ਐਪਲੀਕੇਸ਼ਨ ਯੂਜ਼ ਕਰ ਸਕਦੇ ਹੋ ਗੂਗਲ ਤੋਂ। ਤੇ ਚਲੋ ਜੀ, 16 ਨੰਬਰ ਸਵਾਲ, il conducente deve regolare la velocità, ਕਹਿੰਦਾ ਡਰਾਈਵਰ ਜਿਹੜਾ ਹੈ ਸਪੀਡ ਨੂੰ ਐਡਜਸਟ ਕਰੇ in relazione ਹਿਸਾਬ ਦੇ ਨਾਲ alla propria abilità alla guida, ਜਿਤਨੀ ਮਤਲਬ ਤੁਹਾਡੇ ਵਿੱਚ ਗੱਡੀ ਚਲਾਉਣੇ ਦੀ ਕਾਬਲੀਅਤ ਹੈ ਉਹ ਹਿਸਾਬ ਦੇ ਨਾਲ ਕਹਿੰਦਾ ਸਪੀਡ ਨੂੰ ਐਡਜਸਟ ਕਰੇ। ਫਾਲਸੋ ਦੀ ਸੜਕ ਟ੍ਰੈਫਿਕ ਇਹਨਾਂ ਸਾਰੀਆਂ ਚੀਜ਼ਾਂ ਨੂੰ ਵੇਖ ਕੇ ਜਿਹੜਾ ਹੈ ਐਡਜਸਟ ਕਰਨੀ ਹੁੰਦੀ ਸਪੀਡ। ਇਹ ਤਾਂ ਨਹੀਂ ਇੱਕ ਬੰਦਾ ਜਿਹੜਾ ਹੈ ਉਹ ਰੇਸਿੰਗ ਵਾਲੀ ਗੱਡੀ ਚਲਾਉਂਦਾ ਹੈ ਤੇ ਉਹ ਇੱਥੇ ਆ ਕੇ ਆਪਣੀ ਜਿਤਨੀ ਵੀ ਉਹਦੀ ਕਾਬਲੀਅਤ ਹੈ ਉਹ ਹਿਸਾਬ ਨਾਲ ਗੱਡੀ ਚਲਾਵੇ। ਠੀਕ ਹੈ, ਫਾਲਸੋ ਇਸ ਤਰ੍ਹਾਂ ਨਹੀਂ ਹੁੰਦਾ। ਇਹਨਾਂ ਵੇਰੋ ਕੀਤੀ ਲੇਕਿਨ ਫਾਲਸੋ ਹੈ। 17 ਨੰਬਰ, lo specchio retrovisore laterale sinistro, ਕਹਿੰਦਾ ਜਿਹੜਾ ਖੱਬਾ ਪਿੱਛੇ ਵੇਖਣ ਵਾਲਾ ਸ਼ੀਸ਼ਾ ਹੈ falsa la precisione della distanza, ਕਹਿੰਦਾ ਇਹ ਫਾਸਲੇ ਦਾ ਗਲਤ ਦੱਸਦਾ ਹੈ। ਇਹ della velocità ਤੇ ਸਪੀਡ ਦਾ ਵੀ ਗਲਤ ਦੱਸਦਾ ਹੈ। dei veicoli ਉਹਨਾਂ ਗੱਡੀਆਂ ਦੀ sopraggiungenti ਜਿਹੜੀਆਂ ਆਉਂਦੀਆਂ ਨੇ। ਵੇਰੋ ਜਿਹੜਾ ਖੱਬਾ ਸ਼ੀਸ਼ਾ ਹੁੰਦਾ ਬਾਹਰ ਵੇਖਣੇ ਵਾਲਾ ਜਾਂ ਕਹਿ ਲਓ ਸੱਜਾ ਹੁੰਦਾ, ਦੋਵੇਂ ਜਿਹੜੇ ਸਾਈਡਾਂ ਵਾਲੇ ਸ਼ੀਸ਼ੇ ਹੁੰਦੇ ਨੇ ਨਾ, ਇਹ ਜਿਹੜੀ ਗੱਡੀਆਂ ਪਿੱਛੋਂ ਆਉਂਦੀਆਂ ਪਈਆਂ ਹੁੰਦੀਆਂ ਨੇ ਉਹਨਾਂ ਦੀ ਸਪੀਡ ਦਾ ਵੀ ਅੰਦਾਜ਼ਾ ਇਹਨਾਂ ਦੇ ਵਿੱਚੋਂ ਨਹੀਂ ਸਹੀ ਲੱਗਦਾ ਤੇ ਡਿਸਟੈਂਸ ਦਾ ਵੀ ਅੰਦਾਜ਼ਾ ਨਹੀਂ ਲੱਗਦਾ ਵੀ ਇਹ ਕਿੰਨੀਆਂ ਦੂਰ ਨੇ ਕਿੰਨੀਆਂ ਪਿੱਛੇ ਨੇ। ਜਿਹੜਾ ਸੈਂਟਰ ਦੇ ਵਿੱਚ ਸ਼ੀਸ਼ਾ ਲੱਗਿਆ ਹੁੰਦਾ ਪਿੱਛੇ ਵੇਖਣੇ ਵਾਸਤੇ ਉਹ ਇਸ ਚੀਜ਼ ਨੂੰ ਸਹੀ ਦੱਸਦਾ ਹੈ, ਉਹ ਤੋਂ ਸਹੀ ਪਤਾ ਲੱਗਦਾ ਹੈ। 18 ਨੰਬਰ, prima di riprendere la marcia, ਕਹਿੰਦਾ ਦੁਬਾਰਾ ਚੱਲਣੇ ਤੋਂ ਪਹਿਲਾਂ il conducente di un'autocarro ਜਾਂ ਟਰੱਕ ਦਾ ਡਰਾਈਵਰ ਹੈ deve prestare particolare attenzione, ਕਹਿੰਦਾ ਉਹ ਪਹਿਲਾਂ ਖਾਸ ਧਿਆਨ ਦੇਵੇ alla possibile presenza di un pedone, ਵੀ ਪੈਦਲ ਹੋ ਸਕਦਾ ਹੈ, o di un ciclista ਜਾਂ ਇੱਕ ਸਾਈਕਲ ਵਾਲਾ ਹੋ ਸਕਦਾ ਹੈ nella zona immediatamente antistante, ਬਿਲਕੁਲ ਅੱਗੇ il proprio veicolo fermo, ਸਾਡੀ ਗੱਡੀ ਦੇ। ਵੇਰੋ ਇਹਦੇ ਵਿੱਚ ਦੋ ਨਿਸ਼ਾਨੀਆਂ ਆਈਆਂ ਨੇ prestare sempre vero ਤੇ ਦੋ ਫਾਲਸੋ ਨੇ। ਠੀਕ ਹੈ, ਵੇ ਦਾ illimitata ਨਾਲ ਤੇ particolare ਫਿਰ ਆ ਗਿਆ sempre vero 5 ਫਾਲਸੋ, rapida alcuna solo estero ਔਰ emergenza ਨਾਲ। 19 ਨੰਬਰ, la revisione della patente di guida, ਕਹਿੰਦਾ ਲਾਇਸੈਂਸ ਦੀ ਰਿਵੀਜ਼ਨ ਵੀ può essere disposta ਹੋ ਸਕਦੀ ਹੈ quando sorgono i dubbi, ਜਦੋਂ ਸ਼ੱਕ ਪੈਦਾ ਹੋਵੇ ਕਿ il conducente, ਵੀ ਡਰਾਈਵਰ ਜਿਹੜਾ ਹੈ sia ancora in possesso, ਵੀ ਹਲੇ ਨੂੰ ਜ਼ਰੂਰਤ ਹੈ dei requisiti fisici, ਜਿਹੜੀ ਜਿਸਮਾਨੀ ਰਿਕੁਆਇਰਮੈਂਟ ਹੈ ਇਹ fisici prescritti, ਮਤਲਬ ਜਿਹੜੀ ਮੈਂਟਲੀ ਔਰ ਦਿਮਾਗੀ ਔਰ ਜਿਸਮਾਨੀ ਜਿਹੜੀ ਰਿਕੁਆਇਰਮੈਂਟ ਹੈ ਹਲੇ ਮਜ਼ੀਦ ਇਹਨੂੰ ਜ਼ਰੂਰਤ ਹੈ ਤੇ ਫਿਰ ਕਹਿੰਦਾ ਉਦੋਂ ਰਿਵੀਜ਼ਨ ਹੋ ਸਕਦੀ ਹੈ। ਵੇਰੋ ਜੀ, ਅੱਛਾ ਜੀ, ਇੱਕ ਚੀਜ਼ ਧਿਆਨ ਰੱਖਣਾ ਹੈ, ਜਦੋਂ ਕਵੇ ਨਾ ਦੂਬੀ ਵੀ ਸ਼ੱਕ, ਤੇ ਸ਼ੱਕ ਦੀ ਬਿਨਾ ਤੇ ਰਿਵੀਜ਼ਨ ਤੁਹਾਡੀ ਹੋ ਸਕਦੀ ਹੈ। ਉਹ ਅਗਰ ਪੁਲਿਸ ਵਾਲਿਆਂ ਨੂੰ ਸ਼ੱਕ ਪਵੇ ਵੀ ਇਸ ਬੰਦੇ ਨੂੰ ਗੱਡੀ ਚਲਾਣੀ ਨਹੀਂ ਆਉਂਦੀ, ਉਹਦੀ ਵੀ ਰਿਵੀਜ਼ਨ ਹੋ ਸਕਦੀ ਹੈ। ਜਾਂ ਉਹਨਾਂ ਨੂੰ ਇਸ ਚੀਜ਼ ਦੀ ਸਮਝ ਲੱਗੇ ਕਿ ਇਸ ਬੰਦੇ ਨੂੰ ਜਿਹੜੇ ਸਾਈਨ ਬੋਰਡ ਨੇ ਜਾਂ ਰੇਗੂਲੇ ਰੂਲਸ ਨੇ ਉਹਨਾਂ ਦਾ ਨਹੀਂ ਪਤਾ, ਫਿਰ ਤੁਹਾਡੀ ਥਿਊਰੀ ਦੀ ਵੀ ਹੋ ਸਕਦੀ ਹੈ। ਜਾਂ ਉਹਨਾਂ ਨੂੰ ਕੋਈ ਸ਼ੱਕ ਪਵੇ ਕਿ ਇਹ ਬੰਦਾ ਜਿਸਮਾਨੀ ਤੌਰ ਤੇ ਨਹੀਂ ਸਹੀ, ਮੈਂਟਲੀ ਨਹੀਂ ਸਹੀ, ਤੇ ਇਸ ਚੀਜ਼ ਦੀ ਵੀ ਰਿਵੀਜ਼ਨ ਹੋ ਸਕਦੀ, ਮਤਲਬ ਤੁਹਾਡਾ ਮੈਡੀਕਲ ਟੈਸਟ ਵੀ ਹੋ ਸਕਦਾ ਹੈ। 20 ਨੰਬਰ, l'inquinamento dell'aria, ਜਿਹੜੀ ਹਵਾ ਦੇ ਵਿੱਚ ਪੋਲੂਸ਼ਨ ਆਲੂਦਗੀ prodotto dai veicoli, ਗੱਡੀਆਂ ਬਣਾਉਂਦੀਆਂ ਨੇ può dipendere, ਕਹਿੰਦਾ ਇਹ ਡਿਪੈਂਡ ਕਰ ਸਕਦੀ ਹੈ da un funzionamento irregolare del motore, ਇੰਜਣ ਦੇ ਖਰਾਬ ਕੰਮ ਕਰਨੇ ਤੇ। ਵੇਰੋ ਜੀ, ਉਹ ਤੇ ਵੀ ਡਿਪੈਂਡ ਕਰਦੀ ਹੈ। ਅਗਰ ਤੁਹਾਡੀ ਗੱਡੀ ਦਾ ਇੰਜਣ ਨਹੀਂ ਸਹੀ ਤੇ ਉਹ ਤੇਲ ਜ਼ਿਆਦਾ ਖਾਵੇਗਾ, ਤੇਲ ਜ਼ਿਆਦਾ ਖਾਏਗਾ ਤਾਂ ਪੋਲੂਸ਼ਨ ਬਣੇਗੀ। 21 ਨੰਬਰ, ਨਿਸ਼ਾਨ ਤੁਸੀਂ ਵੇਖ ਲਿਆ ਜੀ, ਖੱਬੀ ਸਾਈਡ ਤੋਂ ਸੜਕ ਐਂਟਰ ਹੋ ਰਹੀ ਹੈ ਔਰ ਇਹ ਨਿਸ਼ਾਨ ਜਿਹੜਾ ਮੇਨ ਸੜਕ ਉੱਤੇ ਲੱਗਿਆ ਹੁੰਦਾ ਉਹਨੂੰ ਦੱਸਣੇ ਵਾਸਤੇ ਵੀ ਖੱਬੀ ਸੜਕ ਤੋਂ ਸੜਕ ਇੱਕ ਐਂਟਰ ਪਈ ਹੁੰਦੀ, ਉੱਥੋਂ ਗੱਡੀ ਆ ਸਕਦੀ ਹੈ। il segnale raffigurato ਹੈ, ਨਿਸ਼ਾਨ ਦਿਖਾਇਆ ਗਿਆ invita, ਤੁਹਾਨੂੰ ਇਨਵਾਈਟ ਕਰਦਾ ਜਾਂ ਕਹਿ ਲਓ ਤੁਹਾਨੂੰ ਕਹਿ ਰਿਹਾ ad usare prudenza, ਕਿ ਇਹਤਿਆਤ ਕਰਨੀ ਜੇ perché altri veicoli potrebbero immettersi, ਵੀ ਦੂਸਰੀਆਂ ਗੱਡੀਆਂ ਐਂਟਰ ਹੋ ਸਕਦੀਆਂ ਨੇ nel flusso della circolazione, ਇਸ ਟ੍ਰੈਫਿਕ ਦੇ ਚੱਲਣੇ ਵਿੱਚ। ਵੇਰੋ ਜੀ, potrebbero ਆ ਗਿਆ sempre vero ਤੇ ਇੱਕ ਫਾਲਸੋ, ਤੇ ਇਨਵੀਟਾ ਵੀ ਆਇਆ sempre vero, ਸ਼ਾਇਦ 4 ਫਾਲਸੋ ਨੇ ਜਾਂ 5 ਫਾਲਸੋ ਨੇ, ਕਮੈਂਟ ਵਿੱਚ ਪੁੱਛ ਲੈਣਾ ਜਿਹਨੂੰ ਨਾ ਪਤਾ ਹੋਇਆ। 22 ਨੰਬਰ, il delineatore raffigurato, ਜਿਹੜਾ delineatore ਦਿਖਾਇਆ ਗਿਆ indica, ਦੱਸ ਰਿਹਾ una curva a senso unico, ਵੀ ਇੱਕ ਮੋੜ ਹੈ senso unico, ਫਾਲਸੋ ਜੀ, senso unico ਨਹੀਂ, ਇਹ ਕੋਈ ਦੱਸਦਾ ਨਹੀਂ, ਦੱਸ ਰਿਹਾ ਕਿ ਸਿਰਫ ਤੁਸੀਂ ਸੱਜੇ ਮੋੜ ਸਕਦੇ ਹੋ ਜਾਂ ਖੱਬੇ ਮੋੜ ਸਕਦੇ ਹੋ। 23 ਨੰਬਰ,
Lo spazio di frenatura rispazio di frenatura diventa 9 volte maggiore, ਕਹਿੰਦਾ 9 ਗੁਣਾ ਜ਼ਿਆਦਾ ਹੋ ਜਾਏਗੀ। Se la velocità si triplica, ਅਗਰ ਸਪੀਡ ਜਿਹੜੀ ਹੈ ਤ੍ਰਿਪਲਿਕਾ 3 ਗੁਣਾ ਹੈ ਤੇ vero। ਇੱਕ ਤੇ 9 ਆ ਗਿਆ ਜੀ sempre vero falso ਕੋਈ ਨਹੀਂ। ਤੇ ਬਾਕੀ ਦਾ ਤਰੀਕਾਕਾਰ ਮੈਂ ਦੱਸਿਆ ਤ੍ਰਿਪਲਿਕਾ ਕਿਹਨੂੰ ਆਖਦੇ ਨੇ 3 ਨੂੰ ਤੇ ਇਹਨੂੰ ਉਹਨੇ ਨਾਲ ਹੀ ਜ਼ਰਬ ਦੇਣੀ ਜਿਹੜਾ ਐਂਡ ਤੇ ਲਫ਼ਜ਼ ਹੋਵੇਗਾ ਉਹਨੂੰ ਉਹਨੇ ਨਾਲ ਤੁਸੀਂ ਜ਼ਰਬ ਦੇਣੀ ਹੈ 3 ਨੂੰ 3 ਨਾਲ ਜ਼ਰਬ ਦਿਓ ਤੇ ਕੀ ਆਉਂਦਾ 9 ਅੱਛਾ ਜੀ ਲਿਖਿਆ ਨਹੀਂ ਸਹੀ ਜਾਂਦਾ ਇਸ ਵਾਸਤੇ ਤੇ ਵੇਖੋ ਇੱਥੇ 9 ਉਹਨੇ ਲਿਖੇ ਆ 9 ਆਏ ਆ ਤੇ ਇਹ ਜਵਾਬ vero ਹੈ 26 ਨੰਬਰ Il sorpasso in autostrada ਕਹਿੰਦਾ ਜਿਹੜਾ autostrada ਤੇ overtake può essere motivo di incidente ਕਹਿੰਦਾ ਇਹ ਐਕਸੀਡੈਂਟ ਦੀ ਵਜ੍ਹਾ ਬਣ ਸਕਦਾ ਹੈ se si viaggia con le luci ਅਗਰ ਤੁਸੀਂ ਉਸ ਲਾਈਟਾਂ ਨਾਲ ਚੱਲਦੇ ਹੋ ਆਨਾ ਬਲਿਆਂਤੀ ਜਿਹੜੀਆਂ ਨੇ sempre accese ਕਹਿੰਦਾ ਅਗਰ ਹਮੇਸ਼ਾ ਤੁਸੀਂ ਆਨਾ ਬਲਿਆਂਤੀ ਲਾਈਟਾਂ ਆਨ ਕਰਕੇ ਚੱਲਦੇ ਹੋ ਤੇ ਇਹ ਐਕਸੀਡੈਂਟ ਦੀ ਵਜ੍ਹਾ ਹੋ ਸਕਦੀ ਹੈ ਫਾਲਸੋ 5 ਨੰਬਰ ਦੀ ਬੈਟਰੀ ਦਾ ਨਿਸ਼ਾਨ ਆ ਗਿਆ ਚਲਦੀ ਹੋਈ ਗੱਡੀ ਦਾ ਇਹ ਆਨ ਨਹੀਂ ਹੋਣਾ ਚਾਹੀਦਾ ਸਪੀਆ ਅਗਰ ਆਨ ਹੋ ਗਿਆ ਤੇ ਇਹਦਾ ਮਤਲਬ ਹੈ ਜਿਹੜਾ ਗੱਡੀ ਦਾ ਜਨਰੇਟਰ ਹੈ ਉਹ ਬੈਟਰੀ ਨੂੰ ਚਾਰਜ ਨਹੀਂ ਕਰਦਾ ਪਿਆ ਜਾਂ ਅਗਰ ਕਰ ਰਿਹਾ ਤਾਂ ਸਹੀ ਨਹੀਂ ਕਰ ਰਿਹਾ ਠੀਕ ਹੈ Il simbolo raffigurato è il ਨਿਸ਼ਾਨ ਦਿਖਾਇਆ ਗਿਆ se collocato su una spia ਕਹਿੰਦਾ ਅਗਰ ਇੱਕ ਸਪੀਆ ਤੇ ਲੱਗਿਆ di color rosso ਲਾਲ ਕਲਰ ਦੇ ਤੇ permette di capire ਤੇ ਸਮਝਣ ਦੀ ਇਜਾਜ਼ਤ ਦਿੰਦਾ ਹੈ se la batteria viene correttamente ricaricata ਜੇ ਬੈਟਰੀ ਸਹੀ ਤਰ੍ਹਾਂ ਚਾਰਜ ਹੋ ਰਹੀ ਹੈ ਉਹ meno dall'alternatore ਜਾਂ ਘੱਟ ਹੋ ਰਹੀ ਹੈ ਕਹਿੰਦਾ ਇਹ ਸਮਝਣ ਦੀ ਇਜਾਜ਼ਤ ਦਿੰਦਾ ਹੈ ਫਿਰ ਉਹ ਅਗਰ ਤੇ ਆਨ ਹੈ ਇਹਦਾ ਮਤਲਬ ਨਹੀਂ ਸਹੀ ਚਾਰਜ ਹੋ ਰਹੀ ਹੈ ਅਗਰ ਬੰਦ ਹੈ ਤਾਂ ਮਤਲਬ ਸਹੀ ਹੋ ਰਹੀ ਹੈ ਸਮਝ ਲੱਗ ਜਾਂਦੀ ਹੈ 26 ਨੰਬਰ nei farmaci sedativi ਜਿਹੜੀਆਂ ਨੀਂਦ ਵਾਲੀਆਂ ਗੋਲੀਆਂ ਨੇ ਉਹਦੇ ਵਿੱਚ sono presenti alcune sostanze ਕੁਛ ਐਸੇ sostanze ਕਹਿ ਲਓ ਮਤਲਬ ਕੈਮੀਕਲ ਮੌਜੂਦ ਹੁੰਦੇ ਨੇ che possono compromettere ਜਿਹਦੇ ਨਾਲ ਕੰਪਰੋਮਾਈਜ਼ ਹੋ ਸਕਦਾ ਹੈ la facoltà di guida driving ਦੇ ਨਾਲ vero 27 ਨੰਬਰ il rispetto della posizione sulla carreggiata ਕਹਿੰਦਾ ਜਿਹੜੀ carreggiata ਦੇ ਉੱਤੇ ਪੋਜੀਸ਼ਨ ਦੀ ਰਿਸਪੈਕਟ ਹੈ ਮਤਲਬ ਜਿਹੜਾ ਇਹ ਪੋਜੀਸ਼ਨ ਜਿਹੜੀ ਰੱਖਣੀ ਹੁੰਦੀ carreggiata ਉੱਤੇ ਇਹਦੇ ਜਿਹੜਾ ਤੁਸੀਂ ਅਮਲ ਕਰਦੇ ਹੋ ਇਹ una norma secondaria ਕਹਿੰਦਾ ਇੱਕ ਨਾਰਮਲ ਜਿਹਾ ਕਾਨੂੰਨ ਹੈ che può se del caso non essere osservata ਕਹਿੰਦਾ ਇਹਦੇ ਤੇ ਅਮਲ ਨਹੀਂ ਵੀ ਹੋ ਸਕਦਾ ਫਾਲਸੋ ਜੀ ਅਮਲ ਕਰਨਾ ਜ਼ਰੂਰੀ ਹੈ ਇਹਨਾਂ ਵੇਰੋ ਕੀਤਾ ਲੇਕਿਨ ਫਾਲਸੋ ਹੈ 28 ਨੰਬਰ ਅੱਛਾ ਜੀ ਇਹ ਨਿਸ਼ਾਨ ਵੀ ਮੇਨ ਸੜਕ ਉੱਤੇ ਲੱਗਿਆ ਹੁੰਦਾ ਉਹਨੂੰ ਦੱਸ ਰਿਹਾ ਜਿਹੜੀ ਮੇਨ ਸੜਕ ਉੱਤੇ ਗੱਡੀ ਉਹਨੂੰ ਦੱਸ ਰਿਹਾ ਕਿ ਸਾਈਡਾਂ ਤੋਂ ਦੋ ਸੜਕਾਂ ਐਂਟਰ ਹੋ ਰਹੀਆਂ ਨੇ ਉੱਥੋਂ ਗੱਡੀਆਂ ਐਂਟਰ ਹੋ ਸਕਦੀਆਂ ਨੇ ਧਿਆਨ ਕਰਨਾ ਹੈ il segnale raffigurato è ਨਿਸ਼ਾਨ ਦਿਖਾਇਆ ਗਿਆ perde la sua efficacia ਕਹਿੰਦੇ ਇਸ ਨਿਸ਼ਾਨ ਦਾ ਅਸਰ ਖਤਮ ਹੋ ਜਾਏਗਾ ਇਹਦੀ ਵੈਲਿਊ ਖਤਮ ਹੋ ਜਾਏਗੀ in presenza di agente ਕਹਿੰਦਾ ਅਗਰ ਇੱਥੇ ਬੰਦਾ ਮੌਜੂਦ ਹੈ ਕਿ ਰੈਗੂਲਰ ਟ੍ਰੈਫਿਕ ਜਿਹੜਾ ਟ੍ਰੈਫਿਕ ਨੂੰ ਐਡਜਸਟ ਕਰ ਰਿਹਾ ਵੇਰੋ ਜੀ ਅਗਰ ਟ੍ਰੈਫਿਕ ਵਾਲਾ ਮੌਜੂਦ ਹੋਵੇ ਤੇ ਫਿਰ ਨਾ ਇਸ ਕਿਸੇ ਨਿਸ਼ਾਨ ਦੀ ਵੈਲਿਊ ਰਹਿ ਜਾਂਦੀ ਹੈ ਤੇ ਨਾ ਕੋਈ ਇਸ਼ਾਰਾ ਹੈ ਉਹਦੀ ਵੈਲਿਊ ਰਹਿ ਜਾਂਦੀ ਫਿਰ ਅਸਾਂ ਉਸ ਟ੍ਰੈਫਿਕ ਵਾਲੇ ਨੂੰ ਵੇਖਣਾ ਹੁੰਦਾ ਹੈ 29 ਨੰਬਰ strada statale numero 2 ਇਸ ਨਿਸ਼ਾਨ ਦਾ ਇਹ ਮਤਲਬ ਹੈ il segnale raffigurato indica ਨਿਸ਼ਾਨ ਦਿਖਾਇਆ ਗਿਆ ਦੱਸ ਰਿਹਾ una strada ਵੀ ਇੱਕ ਸੜਕ ਹੈ senza uscita ਜਿਹਦਾ uscita ਕੋਈ ਨਹੀਂ a 2 chilometri 2 chilometer ਤੱਕ falso ਇੱਕ ਤਾਂ ਜੀ 2 chilometri sempre falso ਹੈ senza uscita ਇਹ ਵੀ ਪੁੱਛ ਲੈਣਾ ਮੇਰੇ ਹਾਲੇ ਵੀ sempre falso ਤੇ 2 vero ਵੀ ਹੈ 3 ਨੰਬਰ la distanza minima di sicurezza ਕਹਿੰਦਾ ਜਿਹੜਾ ਘੱਟੋ ਘੱਟ ਫਾਸਲਾ ਹੈ se si viaggia a 150 km all'ora ਅਗਰ ਤੁਸੀਂ 150 ਦੀ ਸਪੀਡ ਤੇ ਚੱਲ ਰਹੇ ਹੋ deve essere di circa 42 metri ਫਿਰ ਕਹਿੰਦਾ ਤਕਰੀਬਨ 42 ਮੀਟਰ ਹੋਣਾ ਚਾਹੀਦਾ ਹੈ vero ਜੀ ਤੇ ਲੋ ਜੀ ਅੱਜ ਦੀ ਵੀਡੀਓ ਖਤਮ ਕਰਨੇ ਇਨਸ਼ਾਅੱਲਾ ਮਿਲਣਾ ਨੈਕਸਟ ਵੀਡੀਓ ਤੇ